ਅਗਲੀ ਗੱਲ ਕਰੀਏ ਜੰਗਬੰਦੀ ਦੀ ਸ਼ਰਮਾ ਜੀ, ਜੰਗਬੰਦੀ ਕਹਿੰਦੇ 2 ਦਿਨਾਂ ਦੇ ਵਿੱਚ ਹੀ ਸ਼ਾਂਤੀ ਸਮਝੌਤਾ ਤਿੜਕ ਗਿਆ ਜੀ। ਦੇਖੋ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਸਭਿਅਤਾ ਤੱਕ ਮਿਟਾ ਦਿਆਂਗੇ ਈਰਾਨ ਦੀ ਜੀ। ਉਸ ਤੋਂ ਬਾਅਦ ਇਹ ਜੰਗਬੰਦੀ ਦੀ ਖਬਰ ਆਈ ਕਿ ਪਾਕਿਸਤਾਨ ਨੇ ਜੀ ਭੂਮਿਕਾ ਨਿਭਾਤੀ ਜੀ, ਲਓ ਜੀ ਦੋਵੇਂ ਮੁਲਕ ਸਹਿਮਤ ਹੋ ਗਏ ਜੀ, ਚਾਹੇ 14 ਦਿਨਾਂ ਲਈ ਉਹ ਜੰਗਬੰਦੀ ਹੋਈ ਹੈ ਜੀ। ਹਾਂਜੀ ਹਾਂਜੀ। ਉਸ ਤੋਂ ਬਾਅਦ ਮੈਨੂੰ ਨਹੀਂ ਸਮਝ ਆਈ ਕਿ ਸਾਡਾ ਮੀਡੀਆ ਸ਼ਾਂਤੀ ਦੀ ਗੱਲ ਘੱਟ ਕਰ ਰਿਹਾ, ਪਾਕਿਸਤਾਨ ਦੇ ਰੋਲ ਨੂੰ ਲੈ ਕੇ ਦਲਾਲੀ ਦੀ ਗੱਲ ਵੱਧ ਕਰ ਰਿਹਾ। ਸਹੀ ਹੈ ਬਈ ਸ਼ਾਂਤੀ ਵੱਡੀ ਹੈ ਕਿ ਕਿਹਨੇ ਭੂਮਿਕਾ ਨਿਭਾਈ, ਇਹ ਗੱਲ ਵੱਡੀ ਹੈ। ਬਿਲਕੁਲ ਜੀ। ਜੰਗ ਰੁਕਣੀ ਜ਼ਰੂਰੀ ਹੈ ਕਿ ਨਹੀਂ, ਕਿਉਂਕਿ ਆਪਾਂ ਤਾਂ ਭੁਗਤ ਭੋਗੀ ਆ ਪੰਜਾਬ ਵਾਲੇ। ਸਹੀ। ਆਪਾਂ ਤਾਂ ਜਾਣਦੇ ਆ ਜੰਗ ਦੇ ਅਰਥ ਕੀ ਹੁੰਦੇ ਨੇ। ਮੈਂ ਤਦ ਵੀ ਅਕਸਰ ਜਦੋਂ ਦਿੱਲੀ ਦੇ ਮਤਲਬ ਸਟੂਡੀਓ 'ਚ ਬੈਠ ਕੇ ਕਹਿੰਦੇ ਆ ਨਾ ਐਂਕਰ ਸਾਡੇ ਵੱਡੇ ਵੱਡੇ ਚੈਨਲਾਂ ਦੇ, ਜਹਾਂ ਸੇ ਜਾ ਕੇ ਵਾਰ ਕਰੇ ਭਾਰਤ, इधर से गोला दाग दे, ऐसे चला जाए, बॉर्डर पे ये हो गया। मैं अक्सर कहना हूं कि यही पत्रकारी स्टूडियो चों निकल के ना एक बार बॉर्डर दे पिंडां दे छत्तां ते बैठ के करके दिखा दो, पता लग जाऊगा। सही है, पता लग जाऊगा। तो इसलिए उसे तरह होना जी। ਤੁਸੀਂ ਇਹ ਨਹੀਂ ਦੇਖ ਰਹੇ ਕਿ ਇਹਦੇ ਨਾਲ ਈਰਾਨ ਦਾ, ਇਜ਼ਰਾਈਲ ਦਾ, ਅਮਰੀਕਾ ਦਾ ਕੀ ਨੁਕਸਾਨ ਹੋ ਰਿਹਾ, ਆਮ ਲੋਕਾਂ ਦਾ ਕੀ ਨੁਕਸਾਨ ਹੋ ਰਿਹਾ, ਸਾਡੇ ਮੁਲਕ ਤੋਂ ਲੈ ਕੇ ਦੁਨੀਆ ਭਰ ਦੇ ਮੁਲਕਾਂ ਤੇ ਕੀ ਅਸਰ ਪੈ ਰਿਹਾ, ਸਾਨੂੰ ਉਹਦਾ ਕੋਈ ਮਤਲਬ ਨਹੀਂ। ਸਾਨੂੰ ਪੀੜ ਇਸ ਗੱਲ ਦੀ ਹੈ ਕਿ ਪਾਕਿਸਤਾਨ ਕਿਉਂ ਵਿੱਚ ਦਲਾਲੀ ਤੇ ਆ ਗਿਆ ਜੀ। ਪਰ ਇਹ ਸ਼ਬਦ ਕਿੱਥੋਂ ਆਉਂਦਾ ਜੀ, ਸਵਾਲ ਇਹ ਵੀ ਹੈ। ਪਾਕਿਸਤਾਨ ਦੀਆਂ ਹਰਕਤਾਂ ਦੇ ਮਾਮਲੇ ਦੇ ਵਿੱਚ ਸਾਡਾ ਟਕਰਾਅ ਹੈ ਉਹਦੇ ਨਾਲ ਕਿ ਉਧਰੋਂ ਹਥਿਆਰ ਆਉਂਦੇ ਨੇ ਜੀ, ਉਧਰੋਂ ਅੱਤਵਾਦੀ ਆ ਜਾਂਦੇ ਨੇ ਜੀ, ਉਧਰੋਂ ਜੀ ਉਹ ਮਤਲਬ ਨਸ਼ਾ ਭੇਜਦੇ ਆ ਜੀ, ਚਿੱਟਾ ਭੇਜਦੇ ਆ ਜੀ, ਸਰਹੱਦਾਂ ਤੇ ਹਰਕਤਾਂ ਕਰਦੇ ਆ ਜੀ, ਸਾਡੇ ਲੋਕਾਂ ਨੂੰ ਭੜਕਾਉਂਦੇ ਭਰਮਾਉਂਦੇ ਆ। ਬਹੁਤ ਤਰ੍ਹਾਂ ਦੀਆਂ ਏਜੰਸੀਆਂ ਟਕਰਾਅ ਚੱਲਦਾ। ਹਾਂਜੀ ਹਾਂਜੀ। ਪਰ ਇਹ ਜਿਹੜਾ ਮਸਲਾ ਇਹ ਈਰਾਨ, ਇਜ਼ਰਾਈਲ, ਅਮਰੀਕਾ ਦੀ ਲੜਾਈ ਦੇ ਵਿੱਚ ਜੇ ਉੱਥੋਂ ਦੇ ਬੰਦਿਆਂ ਨੇ ਭੂਮਿਕਾ ਨਿਭਾਤੀ ਤਾਂ ਸਾਡਾ ਮੀਡੀਆ ਕੱਲ ਦਾ ਗਾ ਰਿਹਾ ਕਿ ਦਲਾਲੀਗਿਰੀ ਹੈ ਜੀ। ਤੇ ਜੇ ਇਹੀ ਭੂਮਿਕਾ ਸਾਡੇ ਵਾਲੇ ਲੀਡਰਾਂ ਨੇ ਨਿਭਾਈ ਹੁੰਦੀ ਫਿਰ ਉਹਨਾਂ ਨੂੰ ਤਾਰਨਹਾਰ ਕਹਿੰਦੇ, ਫਿਰ ਉਹਨਾਂ ਲਈ ਸ਼ਬਦ ਕੀ ਵਰਤਦੇ। ਬਿਲਕੁਲ ਜੀ। ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈਗਾ। ਦੂਸਰਾ ਪਹਿਲੂ, ਈਰਾਨ ਕਹਿੰਦਾ ਵੀ ਜੰਗਬੰਦੀ ਤੇ ਗੋਲੀਬਾਰੀ ਇਕੱਠੀ ਨਹੀਂ ਚੱਲ ਸਕਦੀ ਜੀ। ਜਿਸ ਤਰ੍ਹਾਂ ਹੀ 14 ਦਿਨਾਂ ਦੇ ਲਈ ਸਾਰੀ ਜੰਗ ਰੋਕਣ ਦੀ ਖਬਰ ਆਉਂਦੀ ਹੈ ਤਦੇ ਇਜ਼ਰਾਈਲ ਵੱਲੋਂ ਲਗਾਤਾਰ ਤਾਬੜਤੋੜ ਹਮਲੇ ਲਿਬਨਾਨ ਤੇ ਕੀਤੇ ਜਾਂਦੇ ਆ। 300 ਤੋਂ ਵੱਧ ਲੋਕਾਂ ਦੇ ਜਾਨ ਜਾਣ ਦੀ ਇੱਕ ਦਿਨ ਦੀਆਂ ਖਬਰਾਂ ਨੇ। ਤੇ ਇਸ ਨੂੰ ਲੈ ਕੇ ਜਦੋਂ ਲਿਬਨਾਨ ਕਹਿੰਦਾ ਵੀ ਕਿ ਦੱਸੋ, ਪਾਕਿਸਤਾਨ ਨੂੰ ਵੀ ਪੁੱਛਦਾ ਉਹ ਤਾਂ ਕਿ ਭਾਈ ਸਾਨੂੰ ਵੀ ਦੱਸ ਦਿਓ ਕਿ ਸਾਡਾ ਨਾਂ ਉਹਦੇ ਵਿੱਚ ਹੈਗਾ ਸਮਝੌਤੇ ਵਾਲੇ 'ਚ ਕਿ ਨਹੀਂ, ਅਸੀਂ ਬਾਹਰ ਆ ਜੀ। ਸਹੀ ਹੈ। ਤੇ ਇਹਦੇ ਤੇ ਪਾਕਿਸਤਾਨ ਵੀ ਚੁੱਪ ਕਰ ਜਾਂਦਾ ਤੇ ਟਰੰਪ ਬੋਲਦਾ ਹੈ ਜੀ ਕਿ ਲਿਬਨਾਨ ਤਾਂ ਉਹ ਸਮਝੌਤੇ ਸ਼ਾਮਲ ਨਹੀਂ ਹੈ। ਹੁਣ ਕੀ ਇਜ਼ਰਾਈਲ ਟਰੰਪ ਤੋਂ ਬਾਹਰ ਹੋ ਕੇ ਹਮਲੇ ਕਰ ਰਿਹਾ ਪਰ ਟਰੰਪ ਇਹ ਜਚਾਉਣਾ ਚਾਹੁੰਦਾ ਕਿ ਨਹੀਂ ਮੈਂ ਵੀ ਵਿੱਚ ਆ, ਜਾਂ ਸੱਚਮੁੱਚ ਟਰੰਪ ਦੀ ਉਹ ਸਹਿਮਤੀ ਹੈ। ਫਿਰ ਅਗਲੇ ਨੇ ਕਹਿਤਾ ਈਰਾਨ ਨੇ ਜੀ ਕਿ ਨਾ ਤਾਂ ਇੰਜ ਅਸੀਂ ਹਾਰਮੁਜ਼ ਖੋਲਣ ਵਾਲੇ ਆ ਤੇ ਨਾ ਹੀ ਫਿਰ ਗੱਲਬਾਤ ਦੀ ਕੋਈ ਲੋੜ ਰਹਿ ਗਈ। ਜੇ ਤੁਸੀਂ ਕਹਿੰਦੇ 10 ਚੋਂ 3 ਸ਼ਰਤਾਂ ਦੀ ਤੋੜੀ ਬੈਠੇ ਹੋ, ਇਹੋ ਜਿਹੇ ਚ ਫਿਰ ਗੱਲਬਾਤ ਦਾ ਕੋਈ ਅਰਥ ਨਹੀਂਗਾ। ਈਰਾਨ ਤਾਂ ਇੱਥੇ ਆ ਗਿਆ। ਠੀਕ ਹੈ, ਅਮਰੀਕਾ ਆਪਣੇ ਲੋਕਾਂ ਨੂੰ ਦਿਖਾਉਂਦਾ ਹੋਊਗਾ ਕਿ ਦੇਖੋ ਜੀ ਅਸੀਂ ਜਿੱਤ ਕੇ ਆਏ ਜੀ, ਕਿਉਂ ਕਹੀ ਜਾਂਦਾ ਜਦੋਂ ਰਾਤ ਨੂੰ ਮਿੰਨਤਾਂ ਕਰਦੇ ਤੇ ਜੀ ਸਾਡੀਆਂ ਜੀ ਅਸੀਂ ਤਾਂ ਜੀ ਜੰਗਬੰਦੀ ਕੀਤੀ। ਠੀਕ ਆ ਆਪਣੇ ਲੋਕਾਂ ਨੂੰ। ਪਰ ਤੁਸੀਂ ਇਹ ਦੇਖੋ ਕਿ ਗੋਲੇ ਦਾ, ਮਿਜ਼ਾਈਲਾਂ ਦਾ, ਬੰਬਾਰੀ ਦਾ ਸਾਹਮਣਾ ਹੈ ਨਾ, ਜਦੋਂ ਸੰਗੀਤ ਦੀਆਂ ਧੁਨਾਂ ਕਰਨ ਲੱਗ ਜਾਣ, ਜਦੋਂ ਮਨੁੱਖੀ ਚੇਨ ਕਰਨ ਲੱਗ ਜਾਵੇ, ਸਹੀ ਗੱਲ ਹੈ ਨਾ, ਤੇ ਫਿਰ ਉੱਥੋਂ ਹਿਸਾਬ ਲਾ ਲਓ ਕਿ ਜਜ਼ਬਾ ਕੀ ਆ। ਜੀ ਜੀ। ਜੰਗ ਤਾਂ ਸਿੱਧੀ ਰੂਪ ਚ ਇਜ਼ਰਾਈਲ ਤੇ ਈਰਾਨ ਚ ਰੁਕੀ ਹੈ ਨਾ, ਜਾਂ ਆਪਾਂ ਕਹਿ ਦਈਏ ਕਿ ਅਮਰੀਕਾ ਵਿੱਚ ਹੈ ਤਾਂ ਅਮਰੀਕਾ ਦੇ ਹਵਾਲੇ ਨਾਲ ਜੰਗ ਰੁਕੀ ਹੈ। ਪਰ ਅਮਰੀਕਾ ਤੇ ਇਜ਼ਰਾਈਲ ਹਮਲਾ ਕਰਨ ਵਾਲਾ ਮੁਲਕ ਜੰਗਬੰਦੀ ਤੋਂ ਬਾਅਦ ਵੀ ਉੱਥੋਂ ਦੇ ਨਿਵਾਸੀਆਂ ਚ, ਉੱਥੋਂ ਦੇ ਲੋਕਾਂ ਦੇ ਚਿਹਰੇ ਤੇ ਜਿੱਤ ਦੀ ਖੁਸ਼ੀ ਕਿਉਂ ਨਹੀਂ ਹੈ? ਇਹ ਸਭ ਤੋਂ ਵੱਧ ਨੁਕਸਾਨ ਕਰ ਚੁੱਕੀ, ਆਪਣਾ ਜਾਨੀ ਵੀ, ਮਾਲੀ ਵੀ, ਆਰਥਿਕ ਵੀ, ਸਾਰਾ ਕੁਛ ਈਰਾਨ ਦੇ ਲੋਕਾਂ ਦੇ ਚਿਹਰਿਆਂ ਤੇ ਕਿਉਂ ਨੂਰ ਹੈ? ਇਹ ਜਜ਼ਬੇ ਦਾ ਹੀ ਫਰਕ ਹੈ ਨਾ। ਫਰਕ। ਤੇ ਇਸ ਮੌਕੇ ਵੀ ਉਹ ਕਹਿ ਰਹੇ ਨੇ ਕਿ ਵੀ ਇਹਨਾਂ ਸ਼ਰਤਾਂ ਤੇ ਨਹੀਂ, ਜੇ ਤੁਸੀਂ ਕਹੋਗੇ ਤੁਹਾਡੀਆਂ 10 ਨਿਕਾਤੀ ਫਾਰਮੂਲਾ ਭੇਜਿਆ, ਪ੍ਰਵਾਨ ਆ ਤਾਂ ਗੱਲ ਕਰੋ, ਨਹੀਂ ਅਸੀਂ ਨਾ ਤਾਂ ਹਾਰਮੁਜ਼ ਖੋਲਣਾ, ਸਾਡਾ ਕੰਟਰੋਲ ਹੈ। ਤੇ ਉਹਨਾਂ ਨੇ ਨਵਾਂ ਰੋਡ ਮੈਪ ਵੀ ਦਿੱਤਾ ਕਿ ਜੇ ਜਾਣਾ ਭਰਾਵਾ ਸਾਨੂੰ ਪੁੱਛ ਕੇ ਜਾਇਓ, ਅਸੀਂ ਥੱਲੇ ਵਿਰੋਧੀ ਸੁਰੰਗਾਂ ਵਿਛਾ। ਮੈਂ ਕਹਿੰਦਾ ਵਿਛਾਈਆਂ ਜਾਂ ਨਹੀਂ ਵਿਛਾਈਆਂ ਇਹ ਕਿਸੇ ਨੂੰ ਨਹੀਂ ਪਤਾ। ਅਗਲਿਆਂ ਨੇ ਸੁਨੇਹਾ ਇਹ ਲਾਤਾ ਕਿ ਕੰਟਰੋਲ ਸਾਡਾ ਹੈ।
ਆ ਸਾਡੇ ਰੋਡ ਮੈਪ ਤੋਂ ਜਾਣਾ ਪਊਗਾ ਜੇ ਜਾਣਾ ਪਊਗਾ। ਤੇ ਜੀ ਜਾਣ ਲੱਗਿਆ ਪ੍ਰਤੀ ਬੈਰਲ $1 ਅਸੀਂ ਹੁਣ ਜੁਰਮਾਨਾ ਵੀ ਲਾਵਾਂਗੇ, ਟੋਲ ਵੀ ਲਾਵਾਂਗੇ। ਕਹਿੰਦੇ ਅਸੀਂ ਆਪਣੀ ਭਰਪਾਈ ਵੀ ਕਰਨੀ ਹੈ ਤੇ ਉਹ ਕ੍ਰਿਪਟੋ ਕਰੰਸੀ ਚਲਾਵਾਂਗੇ, ਅਸੀਂ ਅਮਰੀਕਾ ਵਾਲਾ ਡਾਲਰ ਨਹੀਂ ਲੈਣਾ, ਸਹੀ ਜਾਂ ਫਿਰ ਅਸੀਂ ਆਪਣੀ ਕਰੰਸੀ ਚਲਾਵਾਂਗੇ। ਸੋ ਇਸ ਤਰੀਕੇ ਨਾਲ ਈਰਾਨ ਨੇ ਇੱਕ ਵਾਰ ਇਹ ਦੱਸ ਦਿੱਤਾ, ਕਿਉਂਕਿ ਇਜ਼ਰਾਈਲ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਹਾਂਜੀ ਤੇ ਟਰੰਪ ਦੇ ਬਦਲਦੇ ਬੋਲ, ਕਦੇ ਮੈਂ ਮਤਲਬ ਕਿ ਟੈਰਿਫ ਲਾ ਦੂੰਗਾ, ਮੈਂ ਇਹ ਕਰ ਦੂੰਗਾ, ਜਿਹਨੇ ਆਹ ਕੀਤਾ। ਨਹੀਂ ਤਾਂ ਜਦੋਂ ਸ਼ਾਂਤੀ ਦੀ ਗੱਲ ਚੱਲਦੀ ਹੈ ਕਹਿੰਦਾ ਵੀ ਇੰਨੇ ਦਿਨ ਚੁੱਪ ਰਹੋ, ਹੁਣ ਪਹਿਲਾਂ ਆਪਾਂ ਬੈਠ ਕੇ ਨਿਬੇੜ ਲਈਏ। ਜੀ ਮੈਨੂੰ ਤਾਂ ਇਸਲਾਮਾਬਾਦ ਜਿਹੜੀ ਅੱਜ ਹੋਣੀ ਆ ਸਾਡੇ ਭਾਰਤੀ ਸਮੇਂ ਅਨੁਸਾਰ, ਜੇ ਮੈਂ ਗੱਲ ਕਰਾਂ ਈਰਾਨ ਤੇ ਅਮਰੀਕਾ ਦੀ ਜਿਹੜੀ ਬੈਠਕ ਆ, ਮੈਨੂੰ ਤਾਂ ਉਹ ਵੀ ਖਟਾਈ 'ਚ ਪੈਂਦੀ ਨਜ਼ਰ ਆਉਂਦੀ ਆ। ਜੀ ਸਹੀ ਹੈ। ਸੋ ਇਸ ਲਈ ਕਿਤੇ ਇਹ ਤਾਂ ਨਹੀਂ ਕਿ 2-2.5 ਦਿਨਾਂ ਦੇ ਵਿੱਚ ਹੀ ਸ਼ਾਂਤੀ ਦਾ ਜਿਹੜਾ ਸਮਝੌਤਾ ਤੜਕ ਗਿਆ ਹੋਵੇ, ਜਿਹੜੇ ਸ਼ਾਂਤੀ ਵਾਲੇ ਚਿੱਟੇ ਕਬੂਤਰ ਨੇ ਉੜ ਗਏ ਹੁਣ, ਕਿਤੇ ਡਾਰੀ ਮਾਰ ਗਏ ਹੁਣ, ਇਹ ਪਹਿਲੂ ਹੈਗਾ। ਪਰ ਫਿਕਰ ਇਸ ਗੱਲ ਦਾ ਕਿ ਜੇ ਜੰਗ ਅੱਗੇ ਵੱਧਦੀ ਹੈ ਤਾਂ ਫਿਰ ਦੁਨੀਆ ਭਰ ਕਿਉਂ, ਕਿਉਂਕਿ ਟਰੰਪ ਦੇ ਉੱਤੇ ਤੀਹਰਾ ਦਬਾਅ ਹੈ। ਇੱਕ ਦਬਾਅ ਉਹਦੇ ਉੱਤੇ ਇਹ ਹੈ ਕਿ ਇਹ ਹੋਇਆ ਕਿ ਜੋ ਸੋਚ ਕੇ ਈਰਾਨ 'ਚ ਬੜੇ ਸੀ ਉਹ ਤਾਂ ਉਹਦੇ ਨਾਲੋਂ 4 ਗੁਣਾ ਵੱਧ ਹੋ ਕੇ ਟੱਕਰੇ। ਇਹ ਨਮੋਸ਼ੀ ਭਰਿਆ ਦਬਾਅ ਹੈ। ਦੂਸਰਾ ਉਹਦੇ ਉੱਤੇ ਗਲੋਬਲੀ ਦਬਾਅ ਹੈ ਕਿ ਜਨਾਬ ਨਵੇੜੋ, ਤੁਹਾਡੇ ਨਾਲ ਨਹੀਂ ਹੈਗੇ ਹੁਣ ਅਸੀਂ, ਹੈ ਨਾ। ਜਿਹੜੇ ਉਹਨੂੰ ਕੱਲ ਤੱਕ ਆਪਣੇ ਲੱਗਦੇ ਸੀ, ਹਾਂ ਠਾਂ ਮਿਲਾਉਂਦੇ ਸੀ, ਉਹ ਵੀ ਸਾਰੇ ਪਰੇ ਹੋ ਕੇ ਬੈਠੇ ਨੇ, ਚਾਹੇ ਦੂਏ ਪਾਸੇ ਖੜੇ ਹੋਣ ਨਾ ਹੋਣ, ਪਰ ਤੁਹਾਡੇ ਨਾਲ ਨਹੀਂ ਖੜੇ। ਸਹੀ ਹੈ, ਬਿਲਕੁਲ ਜੀ। ਸੋ ਇਹ ਗਲੋਬਲੀ ਦਬਾਅ ਹੈ। ਤੀਸਰਾ ਉਹਦੇ ਉੱਤੇ ਆਪਣੇ ਲੋਕਾਂ ਦਾ, ਆਪਣੀ ਕਾਂਗਰਸ ਤੋਂ ਲੈ ਕੇ ਨੁਮਾਇੰਦਿਆਂ ਤੋਂ ਲੈ ਕੇ ਜਨਤਾ ਦਾ ਹੈ ਕਿ ਵੀ ਟਰੰਪ ਨੂੰ ਬਦਲ ਦਿਓ। ਤੇ ਇਹ ਸਾਰੀ ਲੜਾਈ ਦੇ ਵਿੱਚ ਤੁਸੀਂ ਦੁਨੀਆ ਭਰ ਦੇ ਨਾਇਕ ਬਣਨਾ ਚਾਹੁੰਦੇ ਸੀ, ਖਲਨਾਇਕ ਦੇ ਚਿਹਰੇ ਵਜੋਂ ਉੱਭਰ ਰਹੇ ਹੋ। ਇਹ ਦਬਾਅ ਟਰੰਪ ਨੂੰ ਟਿਕਣ ਨਹੀਂ ਦੇ ਰਿਹਾ, ਬਖਲਾਹਟ ਹੈ। ਇਹ ਬਖਲਾਹਟ ਕਈ ਵਾਰ ਹੋਰ ਗਲਤ ਕਦਮ ਚੁਕਾ ਦਿੰਦੀ ਹੈ, ਵੀ ਫਿਕਰ। ਜੀ ਬਿਲਕੁਲ ਬਿਲਕੁਲ। ਪਰ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਇਹ ਸ਼ਾਂਤੀ ਸਮਝੌਤਾ ਸਿਰੇ ਚੜੂਗਾ ਤੇ ਲੋਕ ਇਹ ਉਮੀਦ ਵੀ ਕਰ ਰਹੇ ਸੀ ਵੀ ਜੰਗ ਰੁਕੇਗੀ। ਨਹੀਂ, ਆਪਾਂ ਹਲੇ ਵੀ ਉਮੀਦ ਕਰਦੇ ਹਾਂ। ਹਾਂਜੀ ਹਲੇ ਵੀ ਉਮੀਦ ਕਰਦੇ ਹਾਂ ਕਿ ਇਹ ਸ਼ਾਂਤੀ ਹੋਣੀ ਚਾਹੀਦੀ ਹੈ। ਜੀ ਬਿਲਕੁਲ ਹੋਣੀ ਚਾਹੀਦੀ, ਬਿਲਕੁਲ।